ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਕੋਈ 4-5 ਗੱਲਾਂ ਸਾਂਝੀਆਂ ਕਰਨੀਆਂ ਨੇ। ਜਿਹੜੀ ਪਹਿਲੀ ਗੱਲ ਸਾਂਝੀ ਕਰਨੀ ਉਹ ਹੈ ਫੁੱਲਾਂ ਵਾਲੀ ਕੁੜਤੀ। ਹਾਂਜੀ, ਸਾਡੀ ਨਿੱਕੀ ਬਾਜੀ ਅਜ਼ਮਾ ਬੁਖਾਰੀ ਨੇ ਕੋਈ ਚੰਦ ਦਿਹਾੜੇ ਪਹਿਲਾਂ ਇੱਕ ਬਿਆਨ ਦਿੱਤਾ ਸੀ ਕਿ ਬਾਜੀ ਮਰੀਮ ਜਿਹੜੀ ਹੈ ਨਾ ਉਹ 800 ਰੁਪਈਏ ਵਾਲਾ ਜੋੜਾ ਪਾਉਂਦੀ ਹੈ, ਇਸ ਤੋਂ ਵੱਧ ਉਹ ਜੋੜਾ ਨਹੀਂ ਪਾਉਂਦੀ। ਬਸ ਰੱਬ ਨੇ ਉਹਨਾਂ ਨੂੰ ਅਕਲ ਹੀ ਇੰਨੀ ਦਿੱਤੀ ਹੈ। ਉਹਨਾਂ ਦਾ ਜਿਹੜਾ ਜੁਮਲਾ ਸੀ ਨਾ ਐਗਜ਼ੈਕਟ ਉਹ ਇਹ ਸੀ कि कपड़ों को कैरी कैसे करते हैं, कैरी करना उन पर ख़त्म है। ਇਹ ਜਿਹੜਾ ਸੀ ਨਾ ਇਹਦੇ ਵਿੱਚ ਆਖਿਰ ਜਿਹੜਾ ਜ਼ੋਰ ਸ਼ਾਇਰ ਨੇ ਦਿੱਤਾ ਸੀ ख़त्म है, ਇਹਦੇ 'ਚ ਹੀ ਸਾਰੀ कहानी सी। यानी मैं बड़ा कैटेगोरिकली आपको बता सकती हूँ कि शायद उनके चेहरे पे एक या दो चीज़ें लगी हुई होती हैं, बट दैट्स इट। और उन्होंने लॉन के आम जो हम 500, 700, 800 का जो जोड़ा बाजार में मिल रहा होता है उसको सिला के वो पहन लेती हैं। बात कपड़ों की कीमत से और उससे नहीं, बात होता है कि आप कैरी कैसे कर रहे हैं, और वो ख़त्म है उन पे कैरी करना चीज़ों को। ਇੱਥੋਂ ਹੁਣ ਸਾਰੀਆਂ ਪੰਜਾਬ ਦੀਆਂ ਜ਼ਨਾਨੀਆਂ ਕੰਪੀਟੀਸ਼ਨ ਲੈ ਗਈਆਂ। ਉਹਨਾਂ ਕਹਿ ਲਾ ਐਸੀ ਦੀ ਤੈਸੀ, ਸਾਨੂੰ ਕੀ ਰੱਬ ਨੇ ਅਕਲ ਨਹੀਂ ਦਿੱਤੀ ਕਿ ਜਿਹੜੀ ਅਕਲ ਸੀ ਕੱਪੜਿਆਂ ਨੂੰ ਕੈਰੀ ਕਰਨ ਦੀ ਉਹ ਸਿਰਫ ਸਾਡੀ ਬਾਜੀ ਮਰੀਮ ਨਵਾਜ਼ ਨੂੰ ਦੇ ਕੇ ਤੇ ਰੱਬ ਨੇ ਮੁਕਾ ਦਿੱਤੀ। ਨਹੀਂ, ਸਾਨੂੰ ਵੀ ਅਕਲ ਦਿੱਤੀ ਹੈ। ख़त्म ਕੀ ਮਤਲਬ ਕਿ ਇਹ ਦੁਨੀਆ 'ਚ ਪਹਿਲੀ ਔਰ ਆਖਰੀ ਅਕਲ ਸਿਰਫ ਬਾਜੀ ਮਰੀਮ ਨੂੰ ਦਿੱਤੀ ਸੀ ਵੀ ਕੱਪੜਾ ਕੈਰੀ ਕਰਨਾ ਉਹਨਾਂ ਤੋਂ ख़त्म ਹੈ। ਜ਼ਨਾਨੀਆਂ ਭਾਈ ਜੀ ਅੱਪੜ ਗਈਆਂ। ਤੁਹਾਨੂੰ ਪਤਾ ਸਾਡੀਆਂ ਧੀਆਂ ਭੈਣਾਂ ਮਾਸੀਆਂ ਚਾਚੀਆਂ ਵੈਸੇ ਹੀ ਪੰਜਾਬ ਦੇ ਵਿੱਚ ਓਵਰਆਲ ਪਾਕਿਸਤਾਨ 'ਚ ਹੀ ਇਹ ਭਾਅ ਤਾ ਕਰਨਾ ਜਿਹੜਾ ਜ਼ਨਾਨੀਆਂ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇ। ਜੇ ਦੁਕਾਨ 'ਤੇ ਜਾਣ ਤੇ ਉਹ ਆ ਕੇ ਵੀ ਜੇ ਇੱਕ ਸੂਟ ਕਿੰਨੇ ਦਾ 5000 ਦਾ, ਤੇ 5000 ਦਾ ਲੈ ਕੇ ਆ ਜਾਣ ਤੇ ਸਵਾਦ ਨਹੀਂ ਆਉਂਦਾ। ਉਹ ਅਗਰ ਸੂਟ 5000 ਦਾ ਹੋਵੇ ਤੇ ਦੁਕਾਨ ਵਾਲਾ ਆਂਦਾ ਵੀ ਬੰਦਾ ਜਾਏ ਤੇ ਉਹਨੇ ਆਖਣਾ 5000 ਦਾ, ਤੇ ਉਹਨੇ 4500 5000 'ਚ ਲੈ ਕੇ ਆ ਜਾਣਾ। ਜੇ ਸਾਡੀ ਕੋਈ ਮਾਸੀ ਧੀ ਭੈਣ ਚਾਚੀ ਜਾਂਦੀ ਹੈ ਤੇ ਉਹਨੇ ਆਖਣਾ 7000 ਦਾ। ਉਹਨੇ ਕਹਿਣਾ ਨਹੀਂ ਇਹ ਨਹੀਂ ਠੀਕ ਹੈਗਾ ਕੰਮ, ਇਹ 7000 'ਚ ਨਹੀਂ ਠੀਕ। ਉਹਨੇ ਉਹੀ ਸੂਟ ਜਿਹੜਾ ਉਹਨੂੰ 6000 'ਚ ਤੇ ਆ ਕੇ ਦੱਸਣਾ ਵੀ ਤੂੰ 500 ਘੱਟ ਕਰਾਇਆ ਸੀ ਤੇ ਮੈਂ ਪੂਰਾ 1000 ਘੱਟ ਕਰਾ ਕੇ ਆਈ ਹੈ। ਫਿਰ ਵੀ ਉਹ ਜਿਹੜਾ ਉਹ ਸਾਡੀ ਭੈਣ ਨੇ ਉੱਥੋਂ ਸੂਟ ਜਿਹੜਾ ਉਹ 6000 'ਚ ਲੈ ਕੇ ਆਉਣਾ। ਹੁਣ ਇਹ ਭਾਅ ਤਾ ਕਰਨ ਦਾ ਤੇ ਸਾਡਾ ਕੰਮ ਪੁਰਾਣਾ ਹੀ ਸੀ। ਹੁਣ ਉਹ ਸਾਡੀਆਂ ਭੈਣਾਂ ਕੀ ਕਰਨ ਡਈਆਂ ਨੇ ਵੀ ਤਸਵੀਰਾਂ ਨਾਲ ਲੈ ਕੇ ਜਾਣ ਡਈਆਂ ਨੇ ਦੁਕਾਨਾਂ 'ਤੇ। ਉਹ ਬਾਜੀ ਮਰੀਮ ਦੀ ਉਹ ਤਸਵੀਰ ਵਿਖਾਉਂਦੀਆਂ ਨੇ ਤੇ ਆਉਂਦੀਆਂ ਨੇ ਕਿ ਇਹ ਸੂਟ ਮੈਨੂੰ ਭਾਈ 800 ਦਾ ਦੇ ਦੇ, ਕਿਉਂਕਿ ਪੰਜਾਬ ਦੀ ਇਹ ਹੁਣ ਆਮ ਤੇ ਨਾ ਸਰਕਾਰੀ ਸਤ੍ਹਾ 'ਤੇ ਐਲਾਨ ਹੋਇਆ। ਪੰਜਾਬ ਦੀ ਜਿਹੜੀ ਇਨਫੋਰਮੇਸ਼ਨ ਮਿਨਿਸਟਰ ਹੈ, ਜਿਹੜਾ ਇਨਫੋਰਮੇਸ਼ਨ ਮਿਨਿਸਟਰ ਹੁੰਦਾ ਨਾ, ਉਹ ਹੁਕੂਮਤ ਦੇ ਅਗਰ ਉਹ ਕਹਿੰਦਾ ਹੈ ਨਾ ਕਿ ਕੱਲ੍ਹ ਤੋਂ ਇਹ ਟੈਕਸ ਲੱਗੇਗਾ ਤੇ ਲੱਗੇਗਾ। ਅਗਰ ਉਹ ਕਹਿੰਦਾ ਕੱਲ੍ਹ ਤੋਂ ਇੰਨੇ ਵਜੇ ਤੱਕ ਇਹ ਸੜਕਾਂ ਬੰਦ ਹੋਣਗੀਆਂ ਤੇ ਬੰਦ ਹੋਣਗੀਆਂ, ਕੱਲ੍ਹ ਤੋਂ ਇੰਨੇ ਵਜੇ ਤੱਕ ਬਿਜਲੀ ਬੰਦ ਹੋਣੀ ਹੈ, ਜਾਂ ਇਹ ਹੁਣ ਜਿਹੜਾ ਜੁਰਮ ਕਰਾਰ ਦੇ ਦਿੱਤਾ ਕਬੀਨਾ ਨੇ ਨਵਾਂ, ਜਿਹੜਾ ਅਸੈਂਬਲੀ ਨੇ ਤੇ ਕਬੀਨਾ ਨੇ ਨਵਾਂ ਕਾਨੂੰਨ ਪਾਸ ਕਰਤਾ, ਜਿਹੜੀ ਗੱਲ ਵੀ ਉਹਨੇ ਕਰਨੀ ਹੈ ਉਹ ਹੁਕੂਮਤ ਦੀ ਜ਼ੁਬਾਨ ਹੈ। ਹੁਣ ਕਿਉਂਕਿ ਅਜ਼ਮਾ ਬੁਖਾਰੀ ਸਾਹਿਬਾ ਨੇ ਆਖਿਆ ਵੀ 800 ਦਾ ਜੋੜਾ ਲੱਭਦਾ ਹੈ, ਇਹ ਤਾਂ ਹੁਣ ਹਕੂਮਤ ਪੰਜਾਬ ਦਾ ਐਲਾਨ ਹੈ ਤੇ ਦੁਕਾਨਾਂ ਵਾਲਿਆਂ ਨੂੰ ਦੇਣਾ ਪੈਣਾ। ਪੈ ਗਈ ਹੈ ਭਾਈ ਜੀ ਮੁਸੀਬਤ, ਦੁਕਾਨਾਂ 'ਤੇ ਹੋਣ ਡਈਆਂ ਨੇ ਲੜਾਈਆਂ। ਉਹ ਜ਼ਨਾਨੀਆਂ ਆਉਂਦੀਆਂ ਵੀ ਭਾਈ ਇਹ ਸੂਟ ਦੇ 800 ਦਾ। ਉਹ ਜਿਸ ਵੇਲੇ ਤਸਵੀਰ ਦੱਸਦੀਆਂ ਨੇ ਉਹਨਾਂ ਨੂੰ ਮੀਨ ਇਹ ਦੱਸਦੀਆਂ ਜਿਹੜਾ ਨਾ ਦਿਖਾਉਂਦੀਆਂ ਨੇ। ਇਹ ਕੋਈ ਇਲਾਕੇ ਪੰਜਾਬ ਦੇ ਨੇ ਜਿੱਥੇ ਦਿਖਾਉਣ ਨੂੰ ਦੱਸਣਾ ਆਖਦੇ ਨੇ ਵੀ ਉਹਨੂੰ ਦੱਸਿਆ ਮੀਨ ਦਿਖਾਇਆ, ਅਤੇ ਕੁਝ ਜਗ੍ਹਾ 'ਤੇ ਵਿਖਾਇਆ ਜਾਂ ਦਿਖਾਇਆ ਆਖਿਆ ਜਾਂਦਾ। ਅਤੇ ਬਾਹਰ ਉਹਨਾਂ ਨੂੰ ਤਸਵੀਰ ਵਿਖਾਉਂਦੀਆਂ ਨੇ। 800 ਦਾ ਜੋੜਾ ਉੱਥੋਂ ਕਿੱਥੋਂ ਲੱਭਣਾ? ਇਹ ਜਿਸ ਵੇਲੇ ਫੀਡਬੈਕ ਚੜ੍ਹੀ ਨਾ, ਜਿਵੇਂ ਗੁਬਾਰ ਸਿਰ ਨੂੰ ਚੜ੍ਹਦਾ ਹੈ ਬਹੁਤੀ ਰੋਟੀ ਖਾਣ ਨਾਲ, ਇਹ ਫੀਡਬੈਕ ਜਿਸ ਵੇਲੇ ਚੜ੍ਹੀ ਨਾ ਬਾਜੀ ਅਜ਼ਮਾ ਬੁਖਾਰੀ ਨੂੰ, ਤੇ ਉਹ ਤੇ ਹੋ ਗਈ, ਘਬਰਾ ਗਈ, ਪਰੇਸ਼ਾਨ। ਉਹਨੇ ਹੁਣ ਨਵਾਂ ਇੰਟਰਵਿਊ ਦਿੱਤਾ ਉਸੇ ਹੀ ਚੈਨਲ ਦੇ ਉੱਤੇ, ਅਤੇ ਚੈਨਲ ਵਾਲਿਆਂ ਨੂੰ ਵੀ ਬਈ 21 ਤੋਪਾਂ ਦੀ ਸਲਾਮੀ ਹੈ, ਪਰ ਤੋਪਾਂ ਉਹਨਾਂ ਵੱਲ ਨੂੰ ਕਰਕੇ ਨਾ ਦੇ ਦੇਣਾ ਸਲਾਮੀ। ਮੈਂ ਅੱਜ ਕੱਲ੍ਹ ਚੌਧਰੀ ਨਿਜ਼ਾਮਦੀਨ ਨੂੰ ਕਹਿੰਦਾ ਰਹਿਣਾ, ਤੋਪਾਂ ਪਰਲੇ ਪਾਸੇ ਨੂੰ ਰੱਖਿਓ, ਉਧਰ ਇੰਡੀਆ ਵਾਲੇ ਪਾਸੇ ਨੂੰ ਰੱਖ ਲਿਓ, ਚਲੋ ਇੱਧਰ ਨਹੀਂ ਰੱਖਣੀ ਕਿਸੇ ਪਾਸੇ 'ਤੇ। ਬਹਰਹਾਲ ਕਹਿਣ ਦਾ ਮਤਲਬ ਹੈ ਕਿ ਉਹੀ ਚੈਨਲ ਹੈ, ਉਹੀ ਉਹਨਾਂ ਦਾ ਮਾਰਨਿੰਗ प्रोग्राम, ਉਹਦੇ ਜਾਵੜੀ ਫੇਰ ਬਾਜੀ ਅਜ਼ਮਾ बुखारी। ਹੁਣ ਉਹਨੇ ਕੀ आख्या सुन लो। सादे कपड़े पहनती हैं, लेकिन ये है कि बात उनकी परफॉर्मेंस पे होनी चाहिए। बात उनके जैसे आप प्रोजेक्ट्स की बात कर रहे हैं उस पे होनी चाहिए। लेकिन ये है कि अगर आपको फूलों वाला जोड़ा, एक मिनट हुमा, अगर एक साद्या फूलों वाली कमीज वो पहन रही है, जो है वो सफेद शलवार और एक दुपट्टे के साथ जो उनके पास मौजूद है, इसमें कौन सी बड़ी साइंस है? फिर यह है कि आप जो 3 पीस सूट है या जो महंगे सूट आते हैं, आप उनके अंदर जो है 800 रुपए के कपड़े ढूंढने जाएंगे तो फिर आपका दिमाग खराब है ना। सुन लिया जी, बाजी ने आख्या भी 500 की कुर्ती ਮੀਨ ਕੁੜਤਾ ਜਾਂ ਕੁੜਤੀ ਜਿਹੜੀ ਵੀ, ਉਹ ਜਿਹੜੀ ਮੇਰਾ ਮਤਲਬ ਫੁੱਲਾਂ ਵਾਲਾ ਕੁੜਤਾ ਜਾਂ ਕੁੜਤੀ, ਅਤੇ ਨਾਲ ਦੁਪੱਟਾ ਪਹਿਲਾਂ ਹੀ ਹੁੰਦਾ ਬਾਜੀ ਕੋਲ, ਅਤੇ ਸ਼ਲਵਾਰ ਪਹਿਲਾਂ ਹੀ ਹੁੰਦੀ, ਅਤੇ ਉਹ ਅਗਰ ਬਾਜੀ ਜਿਹੜੀ ਹੈ ਉਹ ਉਹਦੇ ਨਾਲ ਮਿਕਸ ਕਰਕੇ ਪਾ ਲੈਂਦੀ ਹੈ, ਅਤੇ ਤੁਹਾਨੂੰ ਕੀ ਮਸਲਾ ਹੈ? ਦੱਸੋ ਵੀ। ਹੁਣ ਇਹ ਪੰਜਾਬ ਦੀਆਂ ਜ਼ਨਾਨੀਆਂ ਕੋਲ ਮੈਂ ਪੁੱਛਦਾ ਵੀ ਤੁਸੀਂ ਉਹਨਾਂ ਕਿਹਾ ਵੀ ਇਹ 3 ਪੀਸ ਵਾਲਾ ਸੂਟ ਜਿਹੜਾ ਤੁਸੀਂ 800 ਦੀਆਂ ਲੱਭਦੀਆਂ ਫਿਰਦੀਆਂ ਜੇ, ਇਹ ਤੁਹਾਨੂੰ ਕਿੱਥੋਂ ਲੱਭਣਾ? ਇਹ ਤੁਹਾਡੀ ਬੇਵਕੂਫੀ ਹੈ, ਤੁਹਾਡੇ ਤੋਂ ਵੱਡਾ ਬੇਵਕੂਫ ਕੋਈ ਨਹੀਂ ਹੈ। ਅਤੇ ਮੇਰੀਆਂ ਭੈਣੋ, ਮੇਰੀਆਂ ਮਾਸੀਓ, ਚਾਚੀਓ, ਨਾ ਲੱਭੋ 800 ਦਾ ਸੂਟ, 800 ਦਾ ਜੋੜਾ ਨਹੀਂ ਜੇ ਲੱਭਣਾ। ਇਹ ਤੁਸੀਂ ਐਵੇਂ ਆ ਗਈਆਂ ਜੇ ਗੱਲ 'ਚ ਕਿ ਪੰਜਾਬ ਹਕੂਮਤ ਨੇ ਐਲਾਨ ਕਰ ਦਿੱਤਾ ਅਤੇ ਹੁਣ ਦੁਕਾਨਾਂ ਵਾਲੇ ਦੇਣਗੇ। ਉਹਨਾਂ ਇਹ ਆਖਿਆ ਵੀ ਹੁਣ ਅੱਜ ਤੋਂ ਇਹ ਕੰਮ ਕਰੋ ਕਿ ਹੁਣ ਸ਼ਲਵਾਰਾਂ ਅਤੇ ਦੁਪੱਟੇ ਪੁਰਾਣੀਆਂ ਲੱਭ ਲਓ ਜਿਹੜੀਆਂ ਘਰਾਂ 'ਚ ਨੇ, ਅਤੇ ਕੁੜਤਾ ਜਿਹੜਾ ਨਾ, ਮੈਂ ਤੁਹਾਨੂੰ ਦੱਸ ਦਿੰਦਾ, ਇਹ ਉਹਨੇ ਤਾਂ ਨਹੀਂ ਦੱਸਣਾ ਤੁਹਾਨੂੰ ਬਾਜੀ ਨੇ, ਮੈਂ ਦੱਸਦਾ। ਫੈਸਲਾਬਾਦ ਦਾ ਰਹਿਣ ਵਾਲਾ ਮੈਂ ਹਾਂ। ਫੈਸਲਾਬਾਦ ਦੇ ਵਿੱਚ ਇੱਕ ਹੁੰਦੀ ਸੀ ਲਾਲ ਮਿੱਲ,
ਉੱਥੇ ਜਿਹੜਾ ਨਾ ਕੱਟ ਪੀਸ ਦਾ ਮਾਲ ਮਿਲਦਾ ਸਾਰਾ ਟੋਟੇ ਲੱਭਦੇ ਨੇ, ਟੋਟਾ ਮਾਰਕੀਟ ਵੀ ਕਹਿੰਦੇ ਨੇ ਉਹਨੂੰ, ਦੂਜੇ ਟੋਟੇ ਨਾ ਸਮਝ ਲੈਣਾ ਫਿਲਮਾਂ ਵਾਲੇ ਜਿਹੜੇ ਅੱਜ ਕੱਲ੍ਹ ਚਲਾਉਂਦੇ ਨੇ ਚੌਧਰੀ ਨਿਜ਼ਾਮਦੀਨ ਹੋਣੀ ਜੋੜ ਕੇ ਕੱਪੜਿਆਂ ਦੇ ਟੋਟੇ। ਉਹ ਲਾਲ ਮਿੱਲ ਦੇ ਨਾਲ ਉਹ ਪੂਰਾ ਇੱਕ ਉੱਥੇ ਹੀ ਪਰਲੇ ਪਾਸੇ ਲੰਡਾ ਬਾਜ਼ਾਰ ਵੀ ਹੈ, ਮੈਂ ਲੰਡੇ ਬਾਜ਼ਾਰ ਦੀ ਗੱਲ ਨਹੀਂ ਕਰਦਾ, ਉੱਥੇ ਅਜੇ ਇਹ ਦੱਸੇਗੀ ਤੁਹਾਨੂੰ ਬਾਜੀ ਅਜ਼ਮਾ ਬੁਖਾਰੀ ਅਗਲੀਆਂ ਗੱਲਾਂ ਦੇ ਵਿੱਚ, ਤੁਸੀਂ ਵੇਖਿਓ ਇਹ ਧੀਆਂ ਸਾਡੀਆਂ ਨਾਂ ਰੋਸ਼ਨ ਕਰਨਗੀਆਂ ਨਵਾਜ਼ ਸ਼ਰੀਫ ਸਾਹਿਬ ਦਾ ਪੂਰਾ। ਇਹ ਆਉਣ ਵਾਲੇ ਗੱਲਾਂ ਦਿਨਾਂ 'ਚ ਦੱਸਣਗੀਆਂ ਵੀ ਬਾਜੀ ਤੇ ਲੰਡੇ 'ਚੋਂ ਵੀ ਚੀਜ਼ਾਂ ਲੈ ਕੇ ਪਾ ਲੈਂਦੀ, ਬਾਜੀ ਦਾ ਤਾਂ ਰੌਲਾ ਹੀ ਕੋਈ ਨਹੀਂ, ਫਿਰ ਤੁਸੀਂ ਸਾਰੀਆਂ ਲੰਡੇ ਨੂੰ ਤੁਰ ਪਓਗੇ, ਇੰਝ ਹੀ ਲੱਗਦਾ ਮੈਨੂੰ। ਬਹਰਹਾਲ ਗੱਲ ਇਹ ਹੈ ਕਿ ਉੱਥੋਂ ਕੱਟ ਪੀਸ ਲੱਭਦੇ ਨੇ, ਉੱਥੋਂ ਤੁਸੀਂ ਸਵਾਦ ਸੂ ਸਕਦੀਆਂ ਹੋ। ਮੈਨੂੰ ਨਹੀਂ ਲੱਗਦਾ 500 'ਚ ਫਿਰ ਵੀ ਕੰਮ ਬਣਨਾ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਕਿ 4-5 ਹਜ਼ਾਰ ਤੇ ਤੁਹਾਡਾ ਦਰਜੀ ਲੈਂਦਾ, ਅਤੇ ਇਹ 500 ਦੀ ਮੈਨੂੰ ਵੀ ਸਮਝ ਨਹੀਂ ਵੀ ਇਹ ਕਿੱਥੋਂ ਕੰਮ ਬਣਨਾ, ਕਿਹਦੇ ਨਾਲ ਰਾਬਤਾ ਕਰਨਾ ਪੈਣਾ, ਕਿਸ ਤਰ੍ਹਾਂ ਕੰਮ ਬਣਨਾ, ਸਮਝ ਆਈ ਤਾਂ ਤੁਹਾਨੂੰ ਜ਼ਰੂਰ ਦੱਸਾਂਗਾ। ਲੇਕਿਨ ਇਹਦੇ ਵਿੱਚ ਹੁਣ ਅਗਲੀ ਗੱਲ ਤੁਹਾਨੂੰ ਦੱਸਦਾ, ਬਾਜੀ ਮਰੀਮ ਕਿਉਂਕਿ ਹਰ ਸ਼ਾਹੀ ਚੋਰੀ ਕਰਕੇ ਕਰਨਾ ਹੈ, ਚੋਰੀ ਦੀ ਆਦਤ ਹੈ, ਨੰਬਰ ਵੀ ਚੋਰੀ ਕਰਨੇ, ਦਾਖਲਾ ਵੀ ਚੋਰੀ 'ਚ ਹੀ ਲੈਣਾ, ਪਰਚੇ ਵੀ ਨਕਲ ਮਾਰ ਕੇ ਕਰਨੇ। ਬਾਜੀ ਨੇ ਚੋਰੀ ਇਹ ਕੀਤੀ ਕਿ KPK ਦੀ ਹਕੂਮਤ ਨੇ ਸੋਲਰ ਪੈਨਲ ਲਾਏ, ਉਹਨਾਂ ਦੀਆਂ ਤਸਵੀਰਾਂ ਚੋਰੀ ਕਰਕੇ ਤੇ ਆਪਣੇ ਟਵਿੱਟਰ ਤੋਂ ਹਕੂਮਤ ਦੇ ਔਰ ਆਪਣੀ ਪਾਰਟੀ ਤੋਂ ਲਾ ਦਿੱਤੀਆਂ ਕਿ ਜੀ ਇਹ ਸਾਡਾ ਪ੍ਰੋਜੈਕਟ ਹੈ। ਉਹ ਫੜੀ ਗਈ ਉਹ ਚੋਰੀ ਜਿਹੜੀ ਸੀ। ਹੁਣ ਬਾਜੀ ਦਾ ਜਿਹੜਾ ਚਾਚਾ ਉਹਨੇ ਉੱਤੇ ਨਵਾਂ ਕੰਮ ਬਾਤਾ, ਚਾਚੇ ਨੂੰ ਭਜੌੜ ਪੈ ਗਈ। ਚਾਚੇ ਨੇ ਕਿਹਾ ਜੀ ਕਿ ਲੋਕਾਂ 'ਤੇ ਸੂਰਜ ਟੈਕਸ ਲਾਉਣਾ ਹੈ। ਹਾਂਜੀ, ਉਹਨਾਂ ਇਹ ਆਖਿਆ ਵੀ ਜਿੰਨੇ ਵੀ ਸੋਲਰ ਪੈਨਲ ਘਰ ਲਾਇਆ ਨਾ ਉੱਤੇ ਨਵਾਂ ਟੈਕਸ ਲਾਵਾਂਗੇ, ਸੂਰਜ ਟੈਕਸ। ਅਮਰੀਕਾ ਜਾਂ ਦੁਨੀਆ 'ਚ ਕਿਤੇ ਵੀ ਕੋਈ ਬੰਦਾ ਆਪਣੇ ਘਰ 'ਤੇ ਸੋਲਰ ਲਾਉਂਦਾ ਨਾ ਤੇ ਹਕੂਮਤ ਉਹਦੀ ਇਮਦਾਦ ਕਰਦੀ ਹੈ, ਕਿਉਂਕਿ ਫ੍ਰੀ ਦੀ ਬਿਜਲੀ ਹੈ, ਨਾ ਇਨਵਾਇਰਮੈਂਟ ਖਰਾਬ ਹੁੰਦਾ, ਕਿਉਂਕਿ ਜਿਹੜੀ ਬਿਜਲੀ ਅਸੀਂ ਫੂਕਦੇ ਹਾਂ ਉਹਦੇ ਪਿੱਛੇ ਕਿਤੇ ਡੀਜ਼ਲ ਚੱਲਦਾ, ਫਰਨਸ ਆਇਲ ਚੱਲਦਾ, ਸਮਝਦੇ ਹੋ ਨਾ, ਗੈਸ ਚੱਲਦੀ ਹੈ, ਆਲੂਦਗੀ ਬਣਦੀ ਹੈ। ਉਹ ਜਿਹੜੀ ਬਿਜਲੀ ਹੈ ਧੁੱਪ ਵਾਲੀ ਬਿਜਲੀ, ਜਿਹੜੀ ਧੁੱਪ ਤੋਂ ਲੈਣੀ, ਸੂਰਜ ਤੋਂ ਲੈਣੀ, ਸਾਫ਼ ਸੁਥਰੀ ਬਿਜਲੀ, ਨਾ ਮਾਹੌਲ ਖਰਾਬ, ਨਾ ਇਨਵਾਇਰਮੈਂਟ ਖਰਾਬ, ਸਮਝਦੇ ਹੋ ਨਾ, ਨਾ ਆਲੂਦਗੀ, ਅਤੇ ਪੂਰੀ ਦੁਨੀਆ ਜਿਹੜੀ ਹੈ ਔਰ ਸਸਤੀ ਦੀ ਸਸਤੀ, ਪੂਰੀ ਦੁਨੀਆ ਸਪੋਰਟ ਕਰਦੀ। ਮਸਲਾ ਅਮਰੀਕਾ 'ਚ ਬਹੁਤ ਸਾਰੀਆਂ ਰਿਆਸਤਾਂ 'ਚ ਅਗਰ ਤੁਸੀਂ ਆਪਣੇ ਘਰ 'ਤੇ ਸੋਲਰ ਲਾਉਣਾ ਹੈ ਤਾਂ ਐਸੀਆਂ ਕੰਪਨੀਆਂ ਨੇ, ਪ੍ਰਾਈਵੇਟ ਕੰਪਨੀਆਂ ਨੇ, ਉਹ ਪੱਲਿਓਂ ਤੁਹਾਨੂੰ ਸੋਲਰ ਲਾ ਦਿੰਦੀਆਂ ਨੇ। ਉਸ ਤੋਂ ਬਾਅਦ ਤੁਹਾਡੇ ਬਿੱਲ ਦੇ ਵਿੱਚ ਜਿਹੜੀ ਕਮੀ ਆਉਂਦੀ ਨਾ, ਤੁਸੀਂ ਅਗਲੇ ਕਈ ਮਹੀਨੇ ਬਿੱਲ ਉਹ ਹੀ ਦਿੱਤੀ ਜਾਂਦੇ ਹੋ, ਜਿਹੜਾ ਤੁਹਾਡਾ ਪਹਿਲਾ ਬਿਜਲੀ ਦਾ ਬਿੱਲ ਹੈ ਨਾ ਜਿੰਨਾ ਦੇ ਰਹੇ ਹੋ ਉਹ ਦਿੱਤੀ ਜਾਂਦੇ, ਉੱਥੋਂ ਪੈਸੇ ਕੱਟ ਲੈਂਦੇ ਨੇ। ਜਾਂ ਜਿਹੜੀ ਸੋਲਰ 'ਤੇ ਤੁਸੀਂ ਬਿਜਲੀ ਬਣਾ ਕੇ ਵਾਪਸ ਹਕੂਮਤ ਨੂੰ ਅਜ਼ਾਫੀ ਬਿਜਲੀ ਬਣਾ ਕੇ ਵਾਪਸ ਵੇਚਦੇ ਹੋ ਜਿਹੜੀ ਹਕੂਮਤ ਨੂੰ, ਉਹਦੇ ਵਿੱਚੋਂ ਪੈਸੇ ਕੱਟ ਕੇ ਤੇ ਆਪਣੀ ਕਾਸਟ ਪੂਰੀ ਕਰ ਲੈਂਦੇ ਨੇ, ਤੁਹਾਡੀ ਜੇਬ 'ਚੋਂ 1 ਰੁਪਈਆ ਨਹੀਂ ਜਾਂਦਾ ਤੇ ਸੋਲਰ ਵੀ ਲੱਗ ਜਾਂਦਾ। ਇੱਥੇ ਵੇਖੋ ਇਹ ਆਉਂਦੇ ਨੇ ਸੂਰਜ 'ਤੇ ਵੀ ਟੈਕਸ ਲਾਉਣਾ। ਇਹ ਇਹਨਾਂ ਦੀ ਹਾਲਤ, ਜੇ ਆਪ 500 ਵਾਲਾ ਜੋੜਾ ਪਾਉਂਦੀ ਹੈ ਬਾਜੀ ਫੁੱਲਾਂ ਵਾਲੀ ਕੁੜਤੀ, ਤੇ ਤੁਹਾਡੇ ਸੂਰਜ 'ਤੇ ਵੀ ਟੈਕਸ ਲਾਉਣਾ, ਤਗੜੇ ਹੋ ਜਾਓ ਤੇ ਤਾਂ ਕਿ ਤੁਹਾਡਾ ਜਿਹੜਾ ਨਾ ਕੰਮ ਪੂਰਾ ਰਵੇ। ਤੇ ਆਪ ਬਾਜੀ ਨੇ ਜਿਹੜੀ ਤੁਹਾਨੂੰ ਦੱਸਿਆ ਹੀ ਸੀ, ਜਿਹੜੀ ਵਰਦੀ ਸਵਾਈ ਸੀ, ਉੱਤੇ ਕਿੰਨੇ ਪੈਸੇ ਲੱਗੇ ਸਨ। ਲੇਕਿਨ ਟਾਕਰਾ ਹੋ ਗਿਆ ਮਹਿਰ ਬੁਖਾਰੀ ਸਾਹਿਬਾ ਦਾ ਤੇ ਰਊਫ ਕਲਾਸਰਾ ਸਾਹਿਬ ਦਾ। ਰਊਫ ਕਲਾਸਰਾ ਤੁਹਾਨੂੰ ਪਤਾ ਮੰਨਿਆ ਪਰਮੰਨਿਆ ਸਾਫੀ ਹੈ, ਪਰ ਅੱਜ ਕੱਲ੍ਹ ਥੋੜ੍ਹਾ ਜਿਹਾ ਤਿਲਕ ਗਿਆ, ਤੇ ਉਹ ਤੁਹਾਨੂੰ ਚੇਤਾ ਹੋਏਗਾ ਚਮਕੀਲੇ ਦਾ ਗਾਣਾ ਮੈਂ ਡਿੱਗੀ ਤਿਲਕ ਕੇ, ਉਹ ਕੰਮ ਰਊਫ ਕਲਾਸਰਾ ਸਾਹਿਬ ਨਾਲ ਵੀ ਹੋਇਆ। ਰਊਫ ਕਲਾਸਰਾ ਸਾਹਿਬ ਨੂੰ ਮਹਿਰ ਬੁਖਾਰੀ ਸਾਹਿਬਾ ਨੇ ਪੁੱਛਿਆ ਵੀ ਜੇ ਇਹ ਪੁਲਿਸ ਦੀ ਵਰਦੀ ਕਿਤੇ ਬੁਜ਼ਦਾਰ ਪਾ ਲੈਂਦਾ ਤੇ ਤੁਸੀਂ ਉਹਨੂੰ ਗੰਦੇ ਨਾਲੇ 'ਚ ਸੁੱਟ ਕੇ ਆਉਣਾ ਸੀ। ਤੇ ਕਲਾਸਰਾ ਸਾਹਿਬ ਨੇ ਬੜੀ ਇੱਧਰ ਉੱਧਰੋਂ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਮਹਿਰ ਬੁਖਾਰੀ ਸਾਹਿਬ ਨੇ ਨਾ ਉਹਨਾਂ ਨੂੰ ਇੰਟਲੈਕਚੁਅਲੀ ਤੌਰ 'ਤੇ ਗਿੱਚਿਓਂ ਫੜ ਲਿਆ ਤੇ ਕਿਹਾ ਨਹੀਂ ਇਹਦਾ ਜਵਾਬ ਦਿਓ। ਉਹਨਾਂ ਫਿਰ ਕਿਹਾ ਜੀ ਦੇਖੋ ਸਦਾਮ ਹੁਸੈਨ ਵੀ ਪਾਉਂਦਾ ਸੀ ਤੇ ਕਰਨਲ ਕਜ਼ਾਫੀ ਵੀ ਯੂਨੀਫਾਰਮ ਪਾਉਂਦਾ ਸੀ, ਭਾਈ ਜੀ ਏਡੀ 'ਚ ਦੂਰ ਗਏ ਜੇ, ਇੱਥੇ ਆਪਣਾ ਨਿਜ਼ਾਮਦੀਨ ਜ਼ਿਆਉਲ ਹਕ ਵੀ ਪਾਉਂਦਾ ਸੀ ਤੇ ਮੁਸ਼ਰਫ ਸਾਹਿਬ ਵੀ ਪਾਉਂਦੇ ਸਨ, ਉਹ ਫੌਜੀ ਸਨ, ਉਹ ਇੱਕ ਕਰਨਲ ਸੀ, ਤੇ ਸਦਾਮ ਹੁਸੈਨ ਸਾਹਿਬ ਵੀ ਫੌਜੀ ਸਨ, ਉਹ ਵਰਦੀ ਇਸ ਤੋਂ ਪਾਉਂਦੇ ਸਨ, ਉਹ ਡਿਕਟੇਟਰ ਸਨ। ਜੇ ਤੇ ਬਾਜੀ ਵੀ ਡਿਕਟੇਟਰ ਹੈ ਜਾਂ ਬਾਜੀ ਵੀ ਪੁਲਿਸਣ ਹੈ ਤੇ ਸਪੈਨ ਹੈ ਤੇ ਫਿਰ ਠੀਕ ਹੈ ਪਵਾਈ ਰੱਖੋ, ਤੇ ਬਾਜੀ ਤਾਂ ਨਹੀਂ ਹੈ ਨਾ ਸਪੈਨ, ਬਾਜੀ ਨੇ ਤਾਂ ਐਵੇਂ ਹੀ ਪਾਤੀ ਸੀ। ਬਹਰਹਾਲ ਇਹ ਜਿਹੜੇ ਕਾਰੇ ਨੇ ਨਾ ਸਾਡੇ ਸੱਜਣਾ ਦੇ, ਇਹਦੀ ਵਜ੍ਹਾ ਤੋਂ ਸੋਸ਼ਲ ਮੀਡੀਆ 'ਤੇ ਬੜਾ ਇੱਕ ਰੌਲਾ ਬਣ ਗਿਆ। ਹੁਣ ਸੋਸ਼ਲ ਮੀਡੀਆ 'ਤੇ ਤੁਸੀਂ ਵੇਖੋ ਵੀ ਬੜੇ ਬੜੇ ਮੰਨੇ ਪਰਮੰਨੇ ਬੰਦੇ ਸਨ ਸੋਸ਼ਲ ਮੀਡੀਆ 'ਤੇ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਕੋਈ ਖਰਾ ਸੱਚ ਬੋਲਦਾ ਸੀ, ਕੋਈ ਹੋਰ ਸੀ। ਉਹ ਲੋਕਾਂ ਦੇ ਸਾਡੇ ਤੋਂ ਵੱਡੇ, ਮਤਲਬ ਮੇਰਾ ਜੇ 45 ਲੱਖ ਦਾ ਅਕਾਊਂਟ ਹੈ ਸੋਸ਼ਲ ਮੀਡੀਆ 'ਤੇ, ਉਹਨਾਂ ਦਾ 60 ਲੱਖ ਦਾ ਹੈ, ਪਰ ਲੋਕੀ ਵੇਖਣਾ ਛੱਡ ਗਏ ਨੇ। ਨਵੀਂ ਰਿਸਰਚ ਆਈ ਹੈ, ਉਹ ਜਿਹੜੀ ਨਵੀਂ ਰਿਸਰਚ ਹੈ ਨਾ ਜੀ, ਉਹ ਕੀਤੀ ਹੈ ਆਸ਼ਰ ਬਾਜਵਾ ਸਾਹਿਬ ਨੇ। ਐਵੇਂ ਬਾਜਵਿਆਂ ਦੇ ਮਗਰ ਲੱਠ ਲੈ ਕੇ ਨਾ ਚੜਿਆ ਰਿਹਾ ਕਰੋ, ਬਾਜਵੇ ਚੰਗੇ ਵੀ ਹੁੰਦੇ ਨੇ ਵਿੱਚ, ਸਾਰੇ ਕਮਰ ਜਵੇਦ ਬਾਜਵਾ ਹੀ ਨਹੀਂ ਹੁੰਦੇ, ਵਿੱਚ ਚੰਗੇ ਵੀ ਬਾਜਵੇ ਹੁੰਦੇ ਨੇ। ਉਹ ਜਿਹੜੀ ਉਹਨਾਂ ਰਿਸਰਚ ਕੀਤੀ ਹੈ ਤੁਹਾਨੂੰ ਵਿਖਾਣੇ ਆ। ਉਹ ਰਿਸਰਚ ਦੱਸਦੇ ਨੇ ਵੀ 80% ਲੋਕੀ ਜਿਹੜੇ ਨਾ ਵਿਊਅਰਸ਼ਿਪ ਜਿਹੜੀ ਹੈ ਉਹ 80% PTI ਦੇ ਕੋਲ ਹੈ, ਤੇ ਬਾਕੀ ਜਿਹੜੀ ਹੈ ਨਾ ਉਹ ਦੂਜੀਆਂ ਸਾਰੀਆਂ ਪਾਰਟੀਆਂ ਕੋਲ ਹੈ। 60% ਇਕੱਲੇ ਇਮਰਾਨ ਖਾਨ ਕੋਲ ਵਿਊਅਰਸ਼ਿਪ ਹੈ ਸੋਸ਼ਲ ਮੀਡੀਆ 'ਤੇ। ਫਿਰ ਉਹ ਦੱਸਦੇ ਨੇ ਕਿ ਤਕਰੀਬਨ 300 ਮਿਲੀਅਨ ਵਾਰੀ ਵੇਖੀਆਂ ਗਈਆਂ ਨੇ, ਜਿਹੜੀਆਂ 138 ਪੋਲੀਟੀਕਲ ਵੀਲੌਗਰ ਨੇ, ਅਸੀਂ ਜਿਹੜੇ ਵੀਲੌਗ ਕਰਦੇ ਹਾਂ 138 ਨੇ ਟੋਟਲ ਪੋਲੀਟੀਕਲ ਵੀਲੌਗਰ ਪਾਕਿਸਤਾਨ 'ਚ, ਜਿਹੜੇ ਨਾਮੀ ਗ੍ਰਾਮੀ ਨੇ, ਤੇ ਉਹਨਾਂ ਦੀਆਂ ਵੀਡੀਓਜ਼ 300 ਮਿਲੀਅਨ ਵਾਰੀ ਵੇਖੀਆਂ ਗਈਆਂ ਨੇ ਮਾਰਚ ਦੇ ਮਹੀਨੇ ਦੇ ਵਿੱਚ। ਉਹਦੇ 'ਚੋਂ ਜਨਾਬੇ ਵਾਲਾ ਤੁਹਾਡਾ ਭਰਾ ਜਿਹੜਾ ਤੁਹਾਡੇ ਸਾਹਮਣੇ ਬੈਠਾ ਹੈ, ਤੁਹਾਡੀ ਮੁਹੱਬਤ ਨਾਲ ਇਹਨਾਂ ਨੂੰ ਤਕਰੀਬਨ ਸਾਨੂੰ ਜਨਾਬੇ ਵਾਲਾ ਉਹਨਾਂ ਤੀਸਰੇ ਨੰਬਰ 'ਤੇ ਐਵਰੇਜ ਵੀਡੀਓ ਜਿਹੜੀ ਨੇ ਐਵਰੇਜ ਵਿਊਜ਼ ਪਰ ਵੀਡੀਓ, ਉਹਦੇ 'ਚ ਇਮਰਾਨ ਰਿਆਜ਼ ਸਾਹਿਬ ਨੰਬਰ 1 'ਤੇ ਨੇ, ਰਫਤਾਰ TV ਨੰਬਰ 2 'ਤੇ ਨੰਬਰ 3 'ਤੇ ਸ਼ਹਬਾਜ਼ ਗਿੱਲ ਹੈ ਜੀ।
ਇਸੇ ਤਰੀਕੇ ਨਾਲ ਜਿਹੜਾ ਟੋਟਲ ਵਿਊਜ਼ ਨੇ ਚੈਨਲਾਂ ਦੇ, ਉੱਥੇ ਅਸੀਂ ਨੰਬਰ 4 ਤੇ ਹਾਂ। ਨਇਆ ਪਾਕਿਸਤਾਨ ਪਹਿਲੇ ਤੇ, ਟਾਕ ਸ਼ੋ ਸੈਂਟਰਲ ਦੂਸਰੇ ਤੇ, ਇਮਰਾਨ ਰਿਆਜ਼ ਤੀਸਰੇ ਤੇ ਸ਼ਹਬਾਜ਼ ਗਿੱਲ ਚੌਥੇ ਤੇ। ਇਹ ਉਹਨਾਂ ਰਿਸਰਚ ਕਰਕੇ ਦੱਸੀ ਹੈ ਵੀ ਇਸ ਹਿਸਾਬ ਨਾਲ ਲੋਕੀ ਵੇਖ ਰਹੇ ਨੇ। ਹੁਣ ਵੇਖੋ ਅਸੀਂ ਕੀ ਪਿੱਦੀ ਤੇ ਕੀ ਪਿੱਦੀ ਦਾ ਸ਼ੋਰਬਾ, ਅਸੀਂ ਕਿਹੜਾ ਸਾਫੀ ਹਾਂ ਜਿਨ੍ਹਾਂ ਨੂੰ ਸੁਣ ਰਹੇ ਹੋ ਨਾ, ਸਾਨੂੰ ਸਾਫਤ ਆਉਂਦੀ ਹੈ। ਪਰ ਕਿਉਂ ਸੁਣਦੇ ਹੋ ਉਹ ਗੱਲ ਕਰਦੇ ਹਾਂ, ਜਿਹੜੀ ਗੱਲ ਹਕੀਕਤ ਹੈ, ਸੱਚ ਹੈ, ਜਿਹੜੀ ਤੁਸੀਂ ਸੁਣਨਾ ਚਾਹੁੰਦੇ ਹੋ। ਉਹ ਜਿਹੜੇ ਦੋਸਤ ਜਿਨ੍ਹਾਂ ਦੇ ਵੱਡੇ ਵੱਡੇ ਅਕਾਊਂਟ ਸਨ, ਉਹਨਾਂ ਨੂੰ ਉਹ ਡਿੱਗੀ ਤਿਲਕ ਕੇ, ਜਿਸ ਵੇਲੇ ਡਿੱਗੀ ਤਿਲਕ ਕੇ ਤਾਂ ਲੋਕਾਂ ਨਹੀਂ ਚੁੱਕੀ ਫਿਰ ਥੱਲਿਓ। ਕਹਿਣ ਦਾ ਮਤਲਬ ਹੈ ਕਿ ਜਿਸ ਵੇਲੇ ਝੂਠ ਮਾਰੋਗੇ, ਜਾਂ ਉਹ ਝੂਠ ਨਹੀਂ ਵੀ ਮਾਰੋਗੇ, ਅਗਰ ਡੰਡੀ ਮਾਰੋਗੇ, ਉਹ ਖਬਰ ਨਹੀਂ ਦਿਓਗੇ ਜਿਹੜੀ ਲੋਕੀ ਸੁਣਨਾ ਚਾਹੁੰਦੇ ਹੈ, ਜਿਹੜੀ ਹਕੀਕਤ ਤੇ ਮਬਨੀ ਹੈ, ਤੇ ਫਿਰ ਲੋਕੀ ਸੁਣਨਾ ਛੱਡ ਦੇਣਗੇ। ਤੇ ਲੋਕੀ ਕਿਹਨਾਂ ਨੂੰ ਸੁਣ ਰਹੇ ਨੇ? ਅੱਜ ਲਿਸਟ ਤੁਹਾਡੇ ਸਾਹਮਣੇ ਰੱਖ ਦੇਣਾ ਤੇ ਇਹ ਵੀ ਆਣਾ ਵੀ ਇਹਨਾਂ ਨੂੰ ਸੁਣਿਆ ਕਰੋ, ਇਹ ਚੰਗੇ ਤਗੜੇ ਬੰਦੇ ਜੇ। ਲੋਕੀ ਮੋਹਿਤ ਪੀਰਜ਼ਾਦਾ ਨੂੰ ਸੁਣ ਰਹੇ ਨੇ, ਸਾਬਰ ਸ਼ਾਕਰ ਨੂੰ, ਵਜਾਹਤ ਸਈਦ ਖਾਨ ਨੂੰ, ਹਬੀਬ ਅਕਰਮ ਨੂੰ, ਹਾरून ਰਸ਼ੀਦ ਨੂੰ, ਇਮਰਾਨ ਰਿਆਜ਼ ਖਾਨ ਨੂੰ, ਸਦੀਕ ਜਾਨ ਨੂੰ, ਫਿਆਜ਼ ਰਾਜਾ ਨੂੰ, ਸਮੀ ਇਬਰਾਹੀਮ ਨੂੰ, ਅਲੀ ਜ਼ਈ ਨੂੰ, ਸਬੀ ਕਾਜ਼ਮੀ ਨੂੰ, ਅਸਦੁੱਲਾ ਖਾਨ ਨੂੰ, ਔਰੀਆ ਮਕਬੂਲ ਜਾਨ ਨੂੰ, ਸਾਕਿਬ ਬਸ਼ੀਰ ਨੂੰ, ਤਾਰਕ ਮਤੀਨ ਨੂੰ, ਵਕਾਰ ਮਲਕ ਨੂੰ, ਹੋਰ ਵੀ ਬੜੇ ਸਾਰੇ ਦੋਸਤ ਨੇ, ਉਹਨਾਂ ਦੇ ਮੈਂ ਨਾਂ ਰਹਿ ਗਏ ਹੋਣਗੇ, ਮਾਜ਼ਰਤ ਚਾਹੁੰਦਾ ਪੇਸ਼ਗੀ ਉਹਨਾਂ ਦੇ ਅਗਰ ਮੇਰੇ ਕੋਲੋਂ ਨਾਂ ਰਹਿ ਗਏ ਨੇ। ਲੇਕਿਨ ਲੋਕੀ ਇਹਨਾਂ ਨੂੰ ਸੁਣ ਰਹੇ ਨੇ ਤੇ ਲੋਕੀ ਉਹਨਾਂ ਦੋਸਤਾਂ ਨੂੰ ਸੁਣਨਾ ਛੱਡ ਗਏ ਨੇ। ਲੇਕਿਨ ਸਾਡੇ ਜਿਹੜੇ ਆਰਮੀ ਚੀਫ ਨੇ, ਉਹਨਾਂ ਨੇ ਕੱਲ੍ਹ ਹੀ ਆਖਿਆ ਵੀ ਸੋਸ਼ਲ ਮੀਡੀਆ ਦੀ ਠੁਕਾਈ ਕਰਨ ਵਾਲੀ ਹੈ, ਇਹ ਮਨਫੀ ਪ੍ਰੋਪੇਗੈਂਡਾ ਫੈਲਾਉਂਦੇ ਨੇ ਤੇ ਝੂਠੀਆਂ ਖਬਰਾਂ ਦਿੰਦੇ ਨੇ। ਹੁਣ ਦੱਸੋ, ਆਰਮੀ ਚੀਫ ਸਾਹਿਬ ਕੋਲੋਂ ਅਸੀਂ ਮੁਅੱਦਬ ਤਰੀਕੇ ਨਾਲ ਪੁੱਛਨੇ ਆ ਕਿ ਸਰਕਾਰ ਸਾਨੂੰ ਇਹ ਦੱਸੋ ਵੀ ਆ ਜਿਹੜੀ ਸੂਰਜ ਤੇ ਟੈਕਸ ਲਾਉਣ ਵਾਲੀ ਖਬਰ ਹੈ ਜਾਂ 500 ਦੀ ਕੁੜਤੀ ਹੈ, ਇਹ ਦੱਸੋ ਇਹ ਖਬਰਾਂ ਮੈਂ ਪੋਜ਼ੀਟਿਵ ਕਿਵੇਂ ਦਿਆਂ? ਮੈਨੂੰ ਦੱਸੋ ਇਹਨਾਂ ਦੇ ਵਿੱਚ ਮੈਂ ਕਿੱਥੋਂ ਲੋਕਾਂ ਨੂੰ 500 ਦਾ ਸੂਟ ਜਾਂ 800 ਦਾ ਸੂਟ ਲੱਭ ਕੇ ਦਿਆਂ? ਜਿਹੜਾ ਬਾਜੀ ਮਰੀਮ ਨੇ, ਜਿਹੜੀ ਵਰਦੀ ਬਾਜੀ ਮਰੀਮ ਪਾ ਕੇ ਤੇ ਫਿਲਮੀ ਕੰਮ ਕਰ ਰਹੀ ਹੈ, ਉਹਦੇ ਤੇ ਮੈਂ ਕੀ ਮੁਸਬਤ ਖਬਰ ਦਿਆਂ? ਜਿਹੜਾ ਸ਼ਹਬਾਜ਼ ਸ਼ਰੀਫ ਸਾਹਿਬ ਨੇ ਕਿਹਾ ਕਿ ਜਿਹੜਾ ਜੀ ਟੈਕਸ ਲਾਉਣਾ ਸੂਰਜ ਤੇ, ਇਹਦੀ ਕੱਲ੍ਹ ਲਾਲਾ ਅਸਦ ਜਿਹੜਾ ਗੁਜਰਾਂਵਾਲੇ ਤੋਂ ਸਾਡਾ ਉਮੀਦਵਾਰ ਹੈ, ਉਹਦੇ ਘਰ ਪੁਲਿਸ ਜਾ ਵੜੀ, ਫਰਨੀਚਰ ਤੋੜਿਆ, ਉੱਥੇ ਜਨਾਬ ਤਬਾਹੀ ਕਰਤੀ। ਇਹ ਮੈਨੂੰ ਦੱਸੋ ਕਿ ਇਹ ਮੁਸਬਤ ਪ੍ਰੋਪੇਗੈਂਡਾ ਜਿਹੜਾ ਹੋਇਆ, ਇਹਦੇ ਤੇ ਮੈਂ ਸੋਸ਼ਲ ਮੀਡੀਆ ਤੇ ਇਹਦੇ ਤੇ ਮੁਸਬਤ ਖਬਰ ਮੈਂ ਕਿਵੇਂ ਦਿਆਂ? ਦੱਸੋ, ਇਹ ਮਨਫੀ ਪ੍ਰੋਪੇਗੈਂਡਾ ਇਹ ਗੱਲ ਦੱਸਣਾ? ਨਹੀਂ ਜਨਾਬ, ਇਹ ਮਨਫੀ ਪ੍ਰੋਪੇਗੈਂਡਾ ਨਹੀਂ। ਅਸਲ ਰੌਲਾ ਇਹ ਹੈ ਕਿ ਸੱਚ ਸੁਣਨਾ ਇੱਥੇ ਕੋਈ ਚਾਹੁੰਦਾ ਨਹੀਂ। ਉਹਦੀ ਵਜ੍ਹਾ ਕੀ ਹੈ ਕਿ ਫਸਲ 'ਚ ਸੂਰ ਆ ਵੜੇ ਨੇ। ਤੁਹਾਨੂੰ ਲੱਗਦਾ ਹੋਏਗਾ ਮੈਂ ਕੋਈ ਹੁਕੂਮਤ ਦੀ ਗੱਲ ਕਰਨ ਡਿਆ, ਨਹੀਂ। ਇਹ ਵੀਡੀਓ ਵੇਖ ਲਓ, ਇਸ ਤੋਂ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਜਦੋਂ ਸੂਰ, ਪਿੰਡਾਂ ਵਾਲਿਆਂ ਨੂੰ ਪਤਾ ਵੀ ਜਦੋਂ ਸੂਰ ਵੱਢਦੇ ਨੇ ਤਾਂ ਫਸਲ ਦਾ ਕੀ ਹੁੰਦਾ ਹੈ। ਇਹ ਵੇਖੀ ਜੇ ਵੀਡੀਓ ਨਾਲ, ਇਹ ਤੁਹਾਨੂੰ ਹੁਣ ਅੰਦਾਜ਼ਾ ਹੋ ਗਿਆ ਵੀ ਜਦੋਂ ਸੂਰ ਵੱਢਦੇ ਨੇ, ਪਿੰਡਾਂ ਵਾਲਿਆਂ ਨੂੰ ਬੜਾ ਪਤਾ ਹੈ, ਸ਼ਹਿਰਾਂ ਵਾਲਿਆਂ ਨੂੰ ਨਹੀਂ ਪਤਾ ਹੋਏਗਾ। ਜਦੋਂ ਸੂਰ ਫਸਲਾਂ 'ਚ ਵੱਢਦੇ ਨੇ ਤੇ ਫਸਲ ਦਾ ਕੀ ਹਾਲ ਕਰਦੇ ਨੇ। ਇਹ ਜਨਾਬ ਇਹ ਸੋਸ਼ਲ ਮੀਡੀਆ ਦਾ ਕਸੂਰ ਨਹੀਂ। ਜੇ ਸੂਰ ਵੜੇ ਨੇ ਫਸਲਾਂ ਦੇ ਵਿੱਚ ਤੇ ਉਹਨਾਂ ਕਰ ਦਿੱਤੀ ਹੈ ਤਬਾਹੀ। ਹੁਣ ਸੋਸ਼ਲ ਮੀਡੀਆ ਇੱਥੇ ਕੀ ਕਰੇ? ਹੁਣ ਦੱਸੋ ਵੀ ਇਹ ਕੀ ਸੋਸ਼ਲ ਮੀਡੀਆ ਇਹ ਰਿਪੋਰਟ ਕਰੇ, ਜਿਵੇਂ ਜੀਓ TV ਤੇ ਦੂਜਿਆਂ ਕੋ ਕਰਾ ਲੈਂਦੇ ਜੇ, ਕਿ ਮੁਲਕੀ ਵਸੀਤਰ ਕੌਮੀ ਮਫਾਦ ਦੇ ਵਿੱਚ ਤੇ ਗੰਦਮ ਦੀ ਫਸਲ ਦੇ ਉੱਤੇ ਰਿਸਰਚ ਕਰਨ ਵਾਸਤੇ, ਦਾਣੇ ਨੂੰ ਮੋਟਾ ਕਰਨ ਵਾਸਤੇ, ਸਿੱਟੇ ਨੂੰ ਜਿਹੜਾ ਜਨਾਬ ਵਾਲਾ ਲੰਮਾ ਕਰਨ ਵਾਸਤੇ ਇਹ ਸੂਰ ਜਿਹੜੇ ਨੇ ਰਿਸਰਚ ਕਰ ਰਹੇ ਨੇ ਜਿਹੜੀ ਕਣਕ ਦੀ ਫਸਲ ਦੇ ਵਿੱਚ, ਇਹ ਖਬਰ ਦੇ ਸਕਦਾ ਹੈ? ਇਹ ਜੀਓ TV ਦੂਜੇ TV ਦੇ ਸਕਦੇ ਨੇ? ਮੈਨੂੰ ਦੱਸੋ, ਸੋਸ਼ਲ ਮੀਡੀਆ ਤੇ ਲੋਕ ਐਡਾ ਵੱਡਾ ਝੂਠ ਕਿਵੇਂ ਮਾਰ ਦੇਣ? ਕਿਵੇਂ ਕਰ ਦੇਣ ਵੀ ਆ ਜਿਹੜੇ ਸੂਰ ਨੇ ਇਹ ਜਨਾਬ ਦੂਰ ਰਸ, ਜਿਹੜੇ ਇਹਨਾਂ ਦੀ ਤਬਾਹੀ ਦੇ ਮੁਲਕ ਦੇ ਉੱਤੇ ਦੂਰ ਰਸ ਅੱਛੇ ਜਿਹੜੇ ਨਾ ਆਣਗੇ, ਨਤਾਇਜ ਆਣਗੇ, ਫਸਲ ਦਾ ਝਾੜ ਵੱਧ ਜਾਏਗਾ, ਕਿਸਾਨ ਤਗੜਾ ਹੋ ਜਾਏਗਾ। ਮੇਰਾ ਮਤਲਬ ਹੈ ਕਿ ਇਹ ਸਰ ਸੂਰ ਫਸਲ ਦੀ ਤਬਾਹੀ ਕਰ ਰਹੇ ਨੇ ਤੇ ਇਹ ਤੁਸਾਂ ਵਾੜੇ ਨੇ ਤੇ ਤੁਸੀਂ ਬਾਹਰ ਖਲੋਤੇ ਹੋ ਲਾਠੀ ਲੈ ਕੇ ਕਿਸੇ ਬੰਦੇ ਨੂੰ ਇਹਨਾਂ ਨੂੰ ਕੱਢਣ ਵੀ ਨਹੀਂ ਦੇਣ ਡਏ। ਤੇ ਇਹ ਜਨਾਬ ਇਹ ਥੋੜ੍ਹਾ ਜਿਹਾ ਮਿਹਰਬਾਨੀ ਕਰੋ, ਇਹ ਕੰਮ ਨਾ ਕਰੋ ਤੇ ਇਹ ਮਿਹਰਬਾਨੀ ਕਰਕੇ ਤੇ ਇਸ ਕੰਮ ਨੂੰ ਅੱਗੇ ਵਧਣ ਦਿਓ। ਮੇਰੀ ਤੁਹਾਡੇ ਕੋਲੋਂ ਇਹ ਰਿਕੁਐਸਟ ਹੋਏਗੀ। ਤੇ ਲਓ ਜੀ, ਅੱਜ ਦੀਆਂ ਖਬਰਾਂ ਇੰਨੀਆਂ ਹੀ ਨੇ। ਮੈਨੂੰ ਇਜਾਜ਼ਤ ਦਿਓ ਤੇ ਰੱਬ ਰਾਖਾ।